ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾ ਸਪਲਿਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 25 ਜੁਲਾਈ 2021 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਾਈ, ਸੁਨਹਿਰੀ ਮਤਨ, ਜ਼ਬੂਰ। ਜਿਹੜੇ ਖੁਦਾਵੰਦ ਦੇ ਅਹਿਦ ਤੇ ਉਹਦੀਆਂ ਗਵਾਹੀਆਂ ਨੂੰ ਮੰਨਦੇ ਨੇ, ਉਹਨਾਂ ਲਈ ਉਹਦੀਆਂ ਸਾਰੀਆਂ ਰਾਹਾਂ ਸ਼ਫਕਤ ਤੇ ਸੱਚਾਈ ਨੇ। ਜਵਾਬੀ ਪੜ੍ਹਾਈ। ਯੂਹੰਨਾ। ਤੇ ਰੱਬ ਦੀ ਮੁਹੱਬਤ ਇਹ ਹੈ ਭਈ ਅਸੀਂ ਉਹਦੇ ਹੁਕਮਾਂ ਉੱਤੇ ਅਮਲ ਕਰੀਏ ਤੇ ਉਹਦੇ ਹੁਕਮ ਸਖਤ ਨਹੀਂ। ਜਿਹੜਾ ਕੋਈ ਰੱਬ ਤੋਂ ਜੰਮਿਆ ਹੈ ਉਹ ਜੱਗ ਉੱਤੇ ਗਾਲਬ ਆਉਂਦਾ ਹੈ, ਤੇ ਉਹ ਗਲਬਾ ਜਿਹਦੇ ਨਾਲ ਜੱਗ ਮਗਲੂਬ ਹੋਇਆ ਹੈ ਸਾਡਾ ਈਮਾਨ ਹੈ। ਜੱਗ ਦਾ ਮਗਲੂਬ ਕਰਨ ਵਾਲਾ ਕੌਣ ਹੈ? ਸਵਾਈ ਉਸ ਬੰਦੇ ਦੇ ਜਿਹਦਾ ਈਮਾਨ ਇਹ ਹੈ ਭਈ ਯਿਸੂ ਰੱਬ ਦਾ ਪੁੱਤਰ ਹੈ। ਇਹੀ ਉਹ ਹੈ ਜਿਹੜਾ ਪਾਣੀ ਤੇ ਲਹੂ ਦੇ ਰਾਹੀਂ ਆਇਆ ਸੀ, ਯਾਨੀ ਯਿਸੂ ਮਸੀਹ। ਉਹ ਨਾ ਸਿਰਫ ਪਾਣੀ ਦੇ ਰਾਹੀਂ ਬਲਕਿ ਪਾਣੀ ਤੇ ਲਹੂ ਦੋਵਾਂ ਦੇ ਰਾਹੀਂ ਆਇਆ ਸੀ। ਤੇ ਜਿਹੜਾ ਗਵਾਹੀ ਦਿੰਦਾ ਏ ਉਹ ਰੂਹ ਏ, ਕਿਉਂ ਜੇ ਰੂਹ ਸੱਚਾਈ ਏ। ਤੇ ਅਸੀਂ ਇਹ ਵੀ ਜਾਣਦੇ ਹਾਂ ਭਈ ਰੱਬ ਦਾ ਪੁੱਤਰ ਆ ਗਿਆ ਏ, ਤੇ ਉਹਨੇ ਸਾਨੂੰ ਸਮਝ ਦਿੱਤੀ ਏ ਤਾਂ ਜੋ ਉਹਨੂੰ ਜਿਹੜਾ ਅਸਲੀ ਏ ਜਾਣੀਏ, ਤੇ ਅਸੀਂ ਉਹਦੇ ਵਿੱਚ ਜਿਹੜਾ ਅਸਲੀ ਏ ਯਾਨੀ ਉਹਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ। ਅਸਲੀ ਰੱਬ ਤੇ ਹਮੇਸ਼ਾ ਦੀ ਹਯਾਤੀ ਇਹ ਹੀ ਏ। ਦਰਸੀਵਾਜ਼ ਬਾਈਬਲ ਵਿੱਚੋਂ ਇਸਤਸਨਾ। ਕੰਨ ਲਾਓ ਐ ਆਸਮਾਨੋ, ਤੇ ਮੈਂ ਬੋਲਾਂਗਾ ਤੇ ਧਰਤੀ ਮੇਰੇ ਮੂੰਹ ਦੀਆਂ ਗੱਲਾਂ ਸੁਣੇ। ਮੇਰੀ ਤਾਲੀਮ ਮੀਂਹ ਵਾਂਗਰ ਵਰੇਗੀ, ਮੇਰੀ ਤਕਰੀਰ ਤਰੇਲ ਵਾਂਗਰ ਟਪਕੇਗੀ। ਜਿਵੇਂ ਨਰਮ ਘਾਹ ਉੱਤੇ ਫੁਹਾਰ ਪੈਂਦੀ ਹੋਵੇ ਤੇ ਸਬਜ਼ੀ ਉੱਤੇ ਝੜੀਆਂ। ਕਿਉਂ ਜੇ ਮੈਂ ਖੁਦਾਵੰਦ ਦੇ ਨਾਂ ਦਾ ਇਸ਼ਤਿਹਾਰ ਦੇਵਾਂਗਾ, ਤੁਸੀਂ ਮੇਰੇ ਰੱਬ ਦੀ ਤਾਜ਼ੀਮ ਕਰੋ। ਉਹੀ ਚਟਾਨ ਏ, ਉਹਦੀ ਸਨਅਤ ਕਾਮਲ ਏ, ਕਿਉਂ ਜੇ ਉਹਦੀਆਂ ਸਾਰੀਆਂ ਰਾਹਾਂ ਇਨਸਾਫ ਦੀਆਂ ਨੇ। ਉਹ ਵਫਾਦਾਰ ਰੱਬ ਤੇ ਬਦੀ ਤੋਂ ਬਗੈਰ ਏ। ਉਹ ਇਨਸਾਫ ਕਰਨ ਵਾਲਾ ਤੇ ਸੱਚਾ ਏ। ਯਸਾਇਆ। ਇਸ ਲਈ ਖੁਦਾਵੰਦ ਰੱਬ ਇੰਝ ਆਖਦਾ ਏ, ਵੇਖੋ ਮੈਂ ਸਿਯੋਨ ਵਿੱਚ ਨਿਉਂ ਲਈ ਇੱਕ ਪੱਥਰ ਧਰਾਂਗਾ, ਆਜ਼ਮੂਦਾ ਪੱਥਰ, ਮਜ਼ਬੂਤ ਨਿਉਂ ਲਈ, ਕੋਨੇ ਦੇ ਸਿਰੇ ਦਾ ਕੀਮਤੀ ਪੱਥਰ। ਜਿਹੜਾ ਕੋਈ ਈਮਾਨ ਲਿਆਉਂਦਾ ਏ ਕਾਇਮ ਰਹਿੰਦਾ ਏ। ਤੇ ਮੈਂ ਅਦਾਲਤ ਨੂੰ ਸੂਤ ਤੇ ਸੱਚਾਈ ਨੂੰ ਸਾਹੂਲ ਬਣਾਵਾਂਗਾ, ਤੇ ਔਲੇ ਝੂਠ ਦੀ ਪਨਾਹਗਾਹ ਨੂੰ ਸਾਫ਼ ਕਰ ਦੇਣਗੇ, ਤੇ ਪਾਣੀ ਲੁਕਣ ਵਾਲੇ ਮਕਾਨ ਵਿੱਚ ਖਿਲਰ ਜਾਵੇਗਾ। ਮਿਸਾਲ। ਸੱਚੀਆਂ ਬੋਲੀਆਂ ਹਮੇਸ਼ਾ ਕਾਇਮ ਰਹਿਣਗੀਆਂ, ਪਰ ਝੂਠੀ ਜ਼ੁਬਾਨ ਸਿਰਫ ਕੁਝ ਚਿਰ ਲਈ ਏ। ਯੂਹੰਨਾ। ਇੱਕ ਬੰਦਾ ਯੂਹੰਨਾ ਨਾਂ ਦਾ ਆ ਖਲੋਤਾ, ਜਿਹੜਾ ਰੱਬ ਵੱਲੋਂ ਘੱਲਿਆ ਗਿਆ ਸੀ। ਇਹ ਗਵਾਹੀ ਲਈ ਆਇਆ ਭਈ ਨੂਰ ਦੀ ਗਵਾਹੀ ਦੇਵੇ, ਤਾਂ ਜੋ ਸਾਰੇ ਉਹਦੇ ਰਾਹੀਂ ਈਮਾਨ ਲਿਆਉਣ। ਉਹ ਆਪ ਤੇ ਨੂਰ ਨਹੀਂ ਸੀ, ਪਰ ਨੂਰ ਦੀ ਗਵਾਹੀ ਦੇਣ ਆਇਆ ਸੀ। ਤੇ ਕਲਾਮ ਮੁਜੱਸਮ ਹੋਇਆ ਤੇ ਫਜ਼ਲ ਤੇ ਸੱਚਾਈ ਨਾਲ ਮਾਮੂਰ ਹੋ ਕੇ ਸਾਡੇ ਵਿਚਾਲੇ ਰਿਹਾ। ਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਪਿਓ ਦੇ ਇਕਲੌਤੇ ਦਾ ਜਲਾਲ। ਕਿਉਂ ਜੇ ਉਹਦੀ ਮਾਮੂਰੀ ਵਿੱਚੋਂ ਅਸੀਂ ਸਾਰਿਆਂ ਨੇ ਪਾਇਆ, ਯਾਨੀ ਫਜ਼ਲ ਉੱਤੇ ਫਜ਼ਲ। ਇਸ ਲਈ ਸ਼ਰੀਅਤ ਤੇ ਮੂਸਾ ਦੇ ਰਾਹੀਂ ਦਿੱਤੀ ਗਈ, ਪਰ ਫਜ਼ਲ ਤੇ ਸੱਚਾਈ ਯਿਸੂ ਮਸੀਹ ਦੇ ਰਾਹੀਂ ਆਪਣੀ। ਮਰਕਸ। ਫਿਰ ਇੱਕ ਔਰਤ ਜਿਹਦੇ 12 ਵਰ੍ਹਿਆਂ ਤੋਂ ਖੂਨ ਜਾਰੀ ਸੀ ਤੇ ਕਈ ਤਬੀਬਾਂ ਤੋਂ ਤਕਲੀਫ ਸਹਿ ਚੁੱਕੀ ਸੀ, ਤੇ ਆਪਣਾ ਸਾਰਾ ਮਾਲ ਖਰਚ ਕਰਕੇ ਵੀ ਉਹਨੂੰ ਕੁਝ ਫਾਇਦਾ ਨਾ ਹੋਇਆ ਸੀ, ਬਲਕਿ ਬਹੁਤੀ ਬਿਮਾਰ ਹੋ ਗਈ ਸੀ। ਯਿਸੂ ਦਾ ਹਾਲ ਸੁਣ ਕੇ ਜੱਥੇ ਵਿੱਚੋਂ ਉਹਦੇ ਮਗਰ ਆਈ ਤੇ ਉਹਦੇ ਲਿਬਾਸ ਨੂੰ ਛੂਹਿਆ। ਕਿਉਂ ਜੇ ਉਹ ਆਖਦੀ ਸੀ ਭਈ ਜੇ ਮੈਂ ਉਹਦੇ ਲਿਬਾਸ ਨੂੰ ਛੂਹ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਤੇ ਫੌਰਨ ਉਹਦਾ ਖੂਨ ਵਗਣਾ ਬੰਦ ਹੋ ਗਿਆ, ਤੇ ਉਹਨੇ ਆਪਣੇ ਬਦਨ ਵਿੱਚ ਮਹਿਸੂਸ ਕੀਤਾ ਵੀ ਮੈਂ ਇਸ ਬਿਮਾਰੀ ਤੋਂ ਸ਼ਿਫਾ ਪਾਈ। ਯਿਸੂ ਨੇ ਫੌਰਨ ਆਪਣੇ ਆਪ ਵਿੱਚ ਜਾਣ ਕੇ
ਭਈ ਮੇਰੇ ਵਿੱਚੋਂ ਕੂਵਤ ਨਿਕਲੀ। ਉਸ ਜੱਥੇ ਵਿੱਚ ਮਗਰ ਮੁੜ ਕੇ ਆਖਿਆ, ਕਿੰਨੇ ਮੇਰਾ ਲਿਬਾਸ ਛੋਇਆ। ਉਹਨੇ ਚਾਰਾਂ ਪਾਸੇ ਨਿਗਾਹ ਕੀਤੀ ਤਾਂ ਜੋ ਜਿੰਨੇ ਇਹ ਕੰਮ ਕੀਤਾ ਉਹਨੂੰ ਵੇਖੇ। ਉਹ ਔਰਤ ਜੋ ਕੁਝ ਉਹਦੇ ਤੋਂ ਹੋਇਆ ਸੀ ਮਹਿਸੂਸ ਕਰਕੇ ਡਰਦੀ ਤੇ ਕੰਬਦੀ ਹੋਈ ਉਹਦੇ ਅੱਗੇ ਡਿੱਗ ਪਈ ਤੇ ਸਾਰਾ ਹਾਲ ਸੱਚ-ਸੱਚ ਉਹਨੂੰ ਆਖ ਦਿੱਤਾ। ਉਹਨੇ ਉਹਨੂੰ ਆਖਿਆ, ਧੀਏ, ਤੇਰੇ ਈਮਾਨ ਨਾਲ ਤੈਨੂੰ ਸ਼ਿਫਾ ਮਿਲੀ। ਸਲਾਮਤ ਟੁਰ ਜਾ ਤੇ ਆਪਣੀ ਬਿਮਾਰੀ ਤੋਂ ਬਚੀ ਰਹਿ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ, ਧੰਨ ਨੇ ਉਹ ਜਿਹੜੇ ਰਸਬਾਜ਼ੀ ਦੇ ਭੁੱਖੇ ਤੇ ਪਿਆਸੇ ਨੇ, ਕਿਉਂ ਜੇ ਉਹ ਆਸੂਦਾ ਹੋਣਗੇ। ਇਹ ਨਾ ਸਮਝਿਓ ਭਈ ਮੈਂ ਤੌਰੈਤ ਤੇ ਨਬੀਆਂ ਦੀਆਂ ਕਿਤਾਬਾਂ ਨੂੰ ਮਨਸੂਖ ਕਰਨ ਆਇਆ ਵਾਂ। ਮਨਸੂਖ ਕਰਨ ਨਹੀਂ ਬਲਕਿ ਪੂਰਾ ਕਰਨ ਆਇਆ ਵਾਂ। ਮੱਤੀ। ਇਸ ਲਈ ਜਿਹੜਾ ਵੀ ਮੇਰੀਆਂ ਇਹ ਗੱਲਾਂ ਸੁਣਦਾ ਏ ਤੇ ਉਹਨਾਂ ਉੱਤੇ ਅਮਲ ਕਰਦਾ ਏ, ਉਹ ਉਸ ਸਿਆਣੇ ਬੰਦੇ ਵਾਂਗ ਠਹਿਰਦਾ ਏ ਜਿਹਨੇ ਚਟਾਨ ਉੱਤੇ ਆਪਣਾ ਘਰ ਬਣਾਇਆ ਤੇ ਮੀਂਹ ਵਰਿਆ ਤੇ ਪਾਣੀ ਚੜ੍ਹਿਆ ਤੇ ਹਨੇਰੀਆਂ ਚੱਲੀਆਂ ਤੇ ਉਸ ਘਰ ਨਾਲ ਵੱਜੀਆਂ, ਪਰ ਉਹ ਨਾ ਡਿੱਗਿਆ, ਕਿਉਂ ਜੇ ਉਹਦੀ ਨਿਉ ਚਟਾਨ ਉੱਤੇ ਧਰੀ ਹੋਈ ਸੀ। ਤੇ ਜਿਹੜਾ ਵੀ ਮੇਰੀਆਂ ਇਹ ਗੱਲਾਂ ਸੁਣਦਾ ਏ ਤੇ ਉਹਨਾਂ ਉੱਤੇ ਅਮਲ ਨਹੀਂ ਕਰਦਾ, ਉਹ ਉਸ ਬੇਵਕੂਫ ਬੰਦੇ ਵਾਂਗ ਠਹਿਰਦਾ ਏ ਜਿਹਨੇ ਆਪਣਾ ਘਰ ਰੇਤ ਉੱਤੇ ਬਣਾਇਆ ਤੇ ਮੀਂਹ ਵਰਿਆ ਤੇ ਪਾਣੀ ਚੜ੍ਹਿਆ ਤੇ ਹਨੇਰੀਆਂ ਚੱਲੀਆਂ ਤੇ ਉਸ ਘਰ ਨੂੰ ਨੁਕਸਾਨ ਹੋਇਆ ਤੇ ਉਹ ਢਹਿ ਪਿਆ ਤੇ ਬਿਲਕੁਲ ਬਰਬਾਦ ਹੋ ਗਿਆ। ਅਬਰਾਨੀਓ। ਕਿਉਂ ਜੇ ਰੱਬ ਦਾ ਕਲਾਮ ਜ਼ਿੰਦਾ ਤੇ ਮੌਸਰ ਤੇ ਹਰ ਇੱਕ ਦੋ ਧਾਰੀ ਤਲਵਾਰ ਨਾਲੋਂ ਬਹੁਤਾ ਤੇਜ਼ ਤੇ ਜਾਨ ਤੇ ਰੂਹ ਤੇ ਬੰਦ-ਬੰਦ ਤੇ ਗੁੱਦੇ ਨੂੰ ਵੱਖ ਕਰਕੇ ਲੰਘ ਜਾਂਦਾ ਏ ਤੇ ਦਿਲ ਦੇ ਖਿਆਲਾਂ ਤੇ ਇਰਾਦਿਆਂ ਨੂੰ ਜਾਂਚਦਾ ਏ। ਮੱਤੀ। ਜਦੋਂ ਯਿਸੂ ਕੈਸਰੀਆ ਫਿਲਿੱਪੀ ਦੇ ਇਲਾਕੇ ਵਿੱਚ ਆਇਆ ਤੇ ਉਹਨੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਵੀ ਲੋਕ ਇਬਨੇ ਆਦਮ ਨੂੰ ਕੀ ਆਖਦੇ ਨੇ। ਉਹਨਾਂ ਨੇ ਆਖਿਆ, ਕਈ ਯੂਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕਈ ਏਲੀਆ, ਕਈ ਯਰਮੀਆ, ਕਈ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਆਖਿਆ, ਪਰ ਤੁਸੀਂ ਮੈਨੂੰ ਕੀ ਆਖਦੇ ਹੋ। ਸ਼ਮੌਨ ਪਤਰਸ ਨੇ ਜਵਾਬ ਵਿੱਚ ਆਖਿਆ, ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਹੈ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਧੰਨ ਏ ਤੂੰ ਸ਼ਮੌਨ ਬਰ ਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਏ। ਤੇ ਮੈਂ ਤੈਨੂੰ ਆਖਦਾ ਵਾਂ ਭਈ ਤੂੰ ਪੱਥਰ ਏ ਤੇ ਇਸ ਪੱਥਰ ਉੱਤੇ ਮੈਂ ਆਪਣੀ ਕਲੀਸਿਆ ਬਣਾਵਾਂਗਾ ਤੇ ਆਲਮੇ ਅਰਵਾਹ ਦੇ ਬੂਹੇ ਉਹਦੇ ਉੱਤੇ ਗਲਬ ਨਾ ਆਉਣਗੇ। ਯੂਹੰਨਾ। ਯਿਸੂ ਨੇ ਫਿਰ ਉਹਨਾਂ ਨਾਲ ਗੱਲ ਕਰਕੇ ਆਖਿਆ, ਭਈ ਜੱਗ ਦੀ ਲੋ ਮੈਂ ਵਾਂ। ਜਿਹੜਾ ਮੇਰੇ ਮਗਰ ਟੁਰੇਗਾ ਉਹ ਹਨੇਰੇ ਵਿੱਚ ਨਹੀਂ ਟੁਰੇਗਾ ਬਲਕਿ ਹਯਾਤੀ ਦੀ ਲੋ ਪਾਵੇਗਾ। ਫਰੀਸੀਆਂ ਨੇ ਉਹਨੂੰ ਆਖਿਆ, ਤੂੰ ਆਪਣੀ ਗਵਾਹੀ ਆਪ ਦੇਣਾ ਏ, ਤੇਰੀ ਗਵਾਹੀ ਸੱਚੀ ਨਹੀਂ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਹੀ ਦੇਣਾ ਵਾਂ, ਫਿਰ ਵੀ ਮੇਰੀ ਗਵਾਹੀ ਸੱਚੀ ਏ, ਕਿਉਂ ਜੇ ਮੈਨੂੰ ਤੇ ਪਤਾ ਏ ਭਈ ਮੈਂ ਕਿੱਥੋਂ ਆਇਆ ਵਾਂ ਤੇ ਕਿੱਧਰ ਨੂੰ ਜਾਣਾ ਵਾਂ, ਪਰ ਤੁਹਾਨੂੰ ਨਹੀਂ ਪਤਾ ਭਈ ਮੈਂ ਕਿੱਥੋਂ ਆਉਣਾ ਵਾਂ ਤੇ ਕਿੱਧਰ ਨੂੰ ਜਾਣਾ ਵਾਂ। ਤੁਸੀਂ ਬਦਨ ਦੇ ਮੁਤਾਬਕ ਫੈਸਲਾ ਕਰਦੇ ਹੋ, ਮੈਂ ਕਿਸੇ ਦਾ ਵੀ ਫੈਸਲਾ ਨਹੀਂ ਕਰਦਾ। ਤੇ ਜੇ ਮੈਂ ਫੈਸਲਾ ਕਰਾਂ ਵੀ ਤੇ ਮੇਰਾ ਫੈਸਲਾ ਸੱਚਾ ਏ, ਕਿਉਂ ਜੇ ਮੈਂ ਇਕੱਲਾ ਨਹੀਂ ਵਾਂ, ਮੈਂ ਵਾਂ ਤੇ ਪਾਪ ਏ ਜਿਹਨੇ ਮੈਨੂੰ ਘੱਲਿਆ ਏ। ਇਸ ਲਈ ਯਿਸੂ ਨੇ ਉਹਨਾਂ ਯਹੂਦੀਆਂ ਨੂੰ ਆਖਿਆ ਜਿਨ੍ਹਾਂ ਨੇ ਉਹਦਾ ਯਕੀਨ ਕੀਤਾ ਸੀ, ਭਈ ਜੇ ਤੁਸੀਂ ਮੇਰੇ ਕਲਾਮ ਉੱਤੇ ਅਮਲ ਕਰੋਗੇ ਤੇ ਅਸਲ ਵਿੱਚ ਮੇਰੇ ਚੇਲੇ ਠਹਿਰੋਗੇ ਤੇ ਸੱਚਾਈ ਤੋਂ ਵਾਕਿਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੋਚਣ ਵਾਲਿਆਂ ਲਈ ਵੇਲਾ ਅਪੜ ਗਿਆ ਹੈ। ਸੱਚਾਈ, ਅਕੀਦਿਆਂ ਦੀ ਆਜ਼ਾਦੀ ਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਆਸਤਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਏ। ਰੱਬ ਤੋਂ ਲਾ ਇਲਮੀ ਹੋਰ ਈਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣੇ
ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਏ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ, ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਸੱਚਾਈ ਆਜ਼ਾਦੀ ਦੇ ਅਨਸਰ ਪੈਦਾ ਕਰਦੀ ਏ। ਇਹਦੇ ਝੰਡੇ ਉੱਤੇ ਰੂਹ ਦਾ ਇਲਾਹਾਮੀ ਨਾਰਾ ਗੁਲਾਮੀ ਮੁੱਕ ਗਈ ਏ ਲਿਖਿਆ ਹੋਇਆ ਹੈ। ਰੱਬ ਦੀ ਕੁਦਰਤ ਕੈਦੀਆਂ ਲਈ ਆਜ਼ਾਦੀ ਲਿਆਉਂਦੀ ਏ। ਕੋਈ ਤਾਕਤ ਇਲਾਹੀ ਮੁਹੱਬਤ ਦਾ ਮੁਕਾਬਲਾ ਨਹੀਂ ਕਰ ਸਕਦੀ। ਯਿਸੂ ਨੇ ਮਸੀਹ ਦੀ ਸ਼ਿਫਾ ਦੀ ਰੂਹਾਨੀ ਬੁਨਿਆਦ ਉੱਤੇ ਆਪਣਾ ਚਰਚ ਬਣਾਇਆ ਤੇ ਆਪਣੇ ਮਿਸ਼ਨ ਨੂੰ ਜਾਰੀ ਰੱਖਿਆ। ਚੇਲੇ ਆਪਣੇ ਮਾਲਕ ਨੂੰ ਦੂਜਿਆਂ ਦੇ ਮੁਕਾਬਲੇ ਵਿੱਚ ਬਹੁਤਾ ਜਾਣਦੇ ਸੀ, ਪਰ ਜੋ ਕੁਝ ਉਹਨੇ ਆਖਿਆ ਤੇ ਕੀਤਾ ਉਹ ਉਹਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਸੀ, ਨਹੀਂ ਤੇ ਉਹ ਕਈ ਵਾਰੀ ਉਹਦੇ ਉੱਤੇ ਸਵਾਲ ਨਾ ਕਰਦੇ। ਯਿਸੂ ਸਬਰ ਨਾਲ ਤੇ ਸੱਚਾਈ ਦੀ ਹਸਤੀ ਨੂੰ ਜ਼ਾਹਿਰ ਕਰਦਿਆਂ ਹੋਏ ਆਪਣੀ ਤਾਲੀਮ ਉੱਤੇ ਕਾਇਮ ਰਿਹਾ। ਉਹਦੇ ਤਾਲਬੇ ਇਲਮਾਂ ਨੇ ਸੱਚਾਈ ਦੀ ਇਸ ਤਾਕਤ ਨੂੰ ਬਿਮਾਰ ਨੂੰ ਸ਼ਿਫਾ ਦਿੰਦਿਆਂ, ਬਦਰੂ ਨੂੰ ਕੱਢਦਿਆਂ ਤੇ ਮੁਰਦਿਆਂ ਨੂੰ ਜਿਉਂਦਾ ਕਰਦਿਆਂ ਹੋਏ ਵੇਖਿਆ। ਪਰ ਇਸ ਅਜੀਬ ਕੰਮ ਦੀ ਕਾਮਲੀਅਤ ਰੂਹਾਨੀ ਤੌਰ ਤੇ ਕਬੂਲ ਨਹੀਂ ਕੀਤੀ ਗਈ। ਇੱਥੇ ਤੀਕਰ ਵੀ ਉਹਨਾਂ ਵੱਲੋਂ ਵੀ ਸੂਲੀ ਉੱਤੇ ਚੜ੍ਹਾਏ ਜਾਣ ਤੋਂ ਬਾਅਦ ਤੀਕਰ, ਜਦੋਂ ਉਹਨਾਂ ਦਾ ਬੇਦਾਗ ਉਸਤਾਦ ਉਹਨਾਂ ਦੇ ਸਾਹਮਣੇ ਖੜਾ ਸੀ, ਜਿਹੜੇ ਬਿਮਾਰੀ, ਪਾਪ ਤੇ ਆਰਜ਼ੇ, ਮੌਤ ਤੇ ਕਬਰ ਉੱਤੇ ਫਤਹਿਮੰਦ ਹੋਏ। ਸਮਝੇ ਜਾਣ ਦੀ ਖਾਹਿਸ਼ ਕਰਦਿਆਂ ਹੋਏ ਮਾਲਕ ਨੇ ਇਹ ਗੱਲ ਦੁਹਰਾਈ, ਭਈ ਤੁਸੀਂ ਮੈਨੂੰ ਕੀ ਆਖਦੇ ਹੋ? ਇਸ ਤਜਦੀਦ ਸ਼ੁਦਾ ਸਵਾਲ ਦਾ ਮਤਲਬ ਇਹ ਹੈ, ਕੌਣ ਤੇ ਕੀ ਏ ਜਿਹੜਾ ਇਹ ਕੰਮ ਕਰਨ ਦੇ ਕਾਬਲ ਏ, ਜਿਹੜਾ ਮਾਰੂਫ ਸਿਆਣ ਲਈ ਬਹੁਤ ਪੁਰਸਰਾਰ ਏ। ਆਪਣੀ ਅਮੂਮੀ ਸਖਤੀ ਦੇ ਨਾਲ ਸ਼ਮਊਨ ਨੇ ਆਪਣੇ ਭਰਾਵਾਂ ਲਈ ਜਵਾਬ ਦਿੱਤਾ, ਤੇ ਉਹਦੇ ਜਵਾਬ ਨੇ ਇੱਕ ਵੱਡੀ ਅਸਲੀਅਤ ਨੂੰ ਕਾਇਮ ਕੀਤਾ। ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਹੈ, ਯਾਨੀ ਮਸੀਹਾ ਉਹ ਏ ਜਿਹਨੂੰ ਤੂੰ ਜ਼ਾਹਰ ਕੀਤਾ। ਮਸੀਹ ਰੱਬ ਦਾ, ਸੱਚਾਈ ਦਾ, ਹਯਾਤੀ ਤੇ ਮੁਹੱਬਤ ਦਾ ਰੂਹ, ਜਿਹੜਾ ਜ਼ਿਹਨੀ ਤੌਰ ਤੇ ਸ਼ਿਫਾ ਦਿੰਦਾ ਏ। ਇਸ ਦਾਅਵੇ ਨੇ ਯਿਸੂ ਵੱਲੋਂ ਖੈਰ ਦੀ ਦੁਆ ਨੂੰ ਪੇਸ਼ ਕੀਤਾ, ਮੁਬਾਰਕ ਹੈ ਤੂੰ ਸ਼ਮਊਨ ਬਰ-ਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਤੇ ਲਹੂ ਨੇ ਨਹੀਂ, ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਏ। ਯਾਨੀ ਪਿਆਰ ਨੇ ਤੇਰੇ ਲਈ ਹਯਾਤੀ ਦਾ ਬੂਹਾ ਖੋਲ ਛੱਡਿਆ ਹੈ। ਇਹਦੇ ਤੋਂ ਪਹਿਲਾਂ ਇਹ ਤੇਜ਼ ਤਰਾਰ ਚੇਲਾ ਆਪਣੇ ਆਮ ਨਾਂ ਸ਼ਮਊਨ ਬਰ-ਯੂਨਾ ਜਾਂ ਯੂਨਾ ਦੇ ਪੁੱਤਰ ਦੇ ਨਾਂ ਤੋਂ ਜਾਣਿਆ ਜਾਂਦਾ ਸੀ, ਪਰ ਹੁਣ ਮਾਲਕ ਨੇ ਉਹਨੂੰ ਇਹਨਾਂ ਲਫ਼ਜ਼ਾਂ ਵਿੱਚ ਇੱਕ ਰੂਹਾਨੀ ਨਾਂ ਦਿੱਤਾ ਸੀ, ਤੇ ਮੈਂ ਤੈਨੂੰ ਆਖਦਾ ਵਾਂ ਭਈ ਤੂੰ ਪਤਰਸ ਏ, ਯੂਨਾਨੀ ਲਫ਼ਜ਼ ਪੈਟਰੋਸ ਜਾਂ ਪੱਥਰ ਦੇ ਮਾਨੀ, ਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਤੇ ਆਲਮੇ ਅਰਵਾ, ਬਰਜ਼ਖ, ਪਾਤਾਲ ਤੇ ਕਬਰ ਦੇ ਬੂਹੇ ਉਹਦੇ ਉੱਤੇ ਗਲਬ ਨਾ ਆਉਣਗੇ। ਦੂਜੇ ਲਫ਼ਜ਼ਾਂ ਵਿੱਚ ਯਿਸੂ ਦਾ ਇਰਾਦਾ ਆਪਣੇ ਮੁਆਸ਼ਰੇ ਦੀ ਨਿਉ ਇਨਸਾਨ ਦੇ ਤੌਰ ਤੇ ਸ਼ਖਸੀ ਪਤਰਸ ਉੱਤੇ ਨਹੀਂ, ਬਲਕਿ ਰੱਬ ਦੀ ਉਸ ਤਾਕਤ ਉੱਤੇ ਧਰਨਾ ਸੀ, ਜਿਹੜੀ ਸੱਚੇ ਮਸੀਹਾ ਦੇ ਬਾਰੇ ਪਤਰਸ ਦੇ ਇਕਰਾਰ ਮਗਰ ਕੰਮ ਕਰ ਰਹੀ ਸੀ। ਹੁਣ ਪਤਰਸ ਉੱਤੇ ਇਹ ਵਾਜ਼ਿਹ ਹੋ ਗਿਆ ਸੀ ਭਈ ਇਲਾਹੀ ਹਯਾਤੀ, ਸੱਚਾਈ ਤੇ ਮੁਹੱਬਤ ਤੇ ਇਨਸਾਨੀ ਜ਼ਾਤੀਅਤ ਨਹੀਂ, ਬਿਮਾਰ ਦਾ ਸ਼ਾਫੀ ਸੀ, ਤੇ ਉਹ ਹਮ-ਆਹੰਗੀ ਦੀ ਸਲਤਨਤ ਵਿੱਚ ਇੱਕ ਚਟਾਨ, ਇੱਕ ਮਜ਼ਬੂਤ ਨਿਉ ਸੀ। ਇਸ ਰੂਹਾਨੀ ਤੌਰ ਤੇ ਸਾਇੰਸੀ ਬੁਨਿਆਦ ਉੱਤੇ ਯਿਸੂ ਨੇ ਇਲਾਜ ਨੂੰ ਵਾਜ਼ਿਹ ਕੀਤਾ, ਜਿਹੜਾ ਗੈਰਾਂ ਲਈ ਮੌਜਜ਼ਾਤੀ ਜ਼ਾਹਿਰ ਹੋਇਆ। ਸੱਚਾਈ ਜ਼ਮਾਨਿਆਂ ਦਾ ਰੋੜਾ, ਨੁੱਕਰ ਦੇ ਸਿਰੇ ਦਾ ਰੋੜਾ ਹੈ, ਪਰ ਜਿਹਦੇ ਉੱਤੇ ਉਹ ਡਿੱਗੇਗਾ ਉਹਨੂੰ ਫੇਂ ਦੇਵੇਗਾ। ਸੱਚਾਈ ਦੇ ਤਾਕਤ ਦੇ ਇਲਾਵਾ ਕੁਝ ਵੀ ਗਲਤੀ ਦੇ ਖੌਫ ਨੂੰ ਰੋਕ ਨਹੀਂ ਸਕਦਾ, ਤੇ ਗਲਤੀ ਉੱਤੇ ਇਨਸਾਨ ਦੀ ਹੁਕਮਰਾਨੀ ਨੂੰ ਸਾਬਤ ਨਹੀਂ ਕਰ ਸਕਦਾ। ਮਾਦੀ ਹਿੱਸਾਂ ਦੀ ਇਹ ਗਵਾਹੀ ਨਾ ਤੇ ਮੁਤਲਕ ਏ ਨਾ ਇਲਾਹੀ ਏ। ਇਸ ਲਈ ਮੈਂ ਆਪਣੇ ਆਪ ਨੂੰ ਗੈਰ ਮਹਿਫੂਜ਼ ਤਰੀਕੇ ਨਾਲ ਯਿਸੂ ਦੀਆਂ, ਉਹਦੇ ਚੇਲਿਆਂ ਦੀਆਂ, ਨਬੀਆਂ ਦੀਆਂ ਤਾਲੀਮਾਂ ਤੇ ਇਨਸਾਨ ਦੀ ਸਾਇੰਸ ਦੀ ਗਵਾਹੀ ਉੱਤੇ ਕਾਇਮ ਕਰਦਾ ਵਾਂ। ਇੱਥੇ ਦੂਜੀਆਂ ਨੀਆਂ ਬਿਲਕੁਲ ਨਹੀਂ। ਬਾਕੀ ਸਾਰੇ ਨਿਜ਼ਾਮ ਉਹ ਨਿਜ਼ਾਮ ਜਿਹੜੇ ਪੂਰੀ ਤਰ੍ਹਾਂ ਜਾਂ ਜਜ਼ਵੀ ਤਰ੍ਹਾਂ ਮਾਦੀ ਹਿੱਸਾ ਤੋਂ ਹਾਸਲ ਕੀਤੇ ਹੋਏ ਇਲਮ ਉੱਤੇ ਨਿਉ ਰੱਖਦੇ ਨੇ। ਅਜਿਹੇ ਕਾਨੇ ਨੇ ਜਿਹੜੇ ਹਵਾ ਨਾਲ ਹਿਲਦੇ ਨੇ, ਨਾ ਕਿ ਚਟਾਨ ਉੱਤੇ ਬਣਾਏ ਗਏ ਘਰ ਨੇ। ਸੱਚਾਈ ਆਪਣੇ ਹਮੇਸ਼ਾ ਦੇ ਕਾਨੂੰਨਾਂ ਦੇ ਰਾਹੀਂ ਗਲਤੀ ਨੂੰ ਬੇਨਕਾਬ ਕਰਦੀ ਏ। ਸੱਚਾਈ ਗਲਤੀ ਨੂੰ ਆਪਣੇ ਆਪ ਨਾਲ ਫਰੇਬ ਦੇਣ ਦੀ ਵਜ੍ਹਾ ਬਣਦੀ ਏ, ਤੇ ਗਲਤੀ ਉੱਤੇ ਹੈਵਾਨ ਦਾ ਨਿਸ਼ਾਨ ਲਿਆਉਂਦੀ ਏ।
ਇੱਥੇ ਤੀਕਰ ਪਈ ਜੁਰਮ ਦੇ ਅਹਿਸਾਸ ਦੇ ਬਹਾਨੇ ਦੀ ਜਾਂ ਇਹਦੇ ਉੱਤੇ ਮੋਹਰ ਲਾਉਣ ਦੀ ਰਗਬਤ ਨੂੰ ਸਜ਼ਾ ਦਿੱਤੀ ਜਾਂਦੀ ਏ। ਇਨਸਾਫ ਤੋਂ ਇਜਤਨਾਬ ਤੇ ਸੱਚਾਈ ਤੋਂ ਇਨਕਾਰ ਪਾਪ ਨੂੰ ਮੁਸਲਸਲ ਹੋਣ, ਜੁਰਮ ਨੂੰ ਵਧਾਉਣ, ਇਰਾਦੇ ਦੀ ਕੂਵਤ ਨੂੰ ਖਤਰੇ ਵਿੱਚ ਪਾਉਣ ਤੇ ਇਲਾਹੀ ਰਹਿਮ ਦਾ ਮਜ਼ਾਕ ਉਡਾਉਣ ਦਾ ਰੁਝਾਨ ਪੈਦਾ ਕਰਦੇ ਨੇ। ਸਾਇੰਸ ਤੋਂ ਮੁਤਹਰਕ ਇਤਮਾਦ ਐਸ ਸੱਚਾਈ ਵਿੱਚ ਲੁਕਿਆ ਏ ਭਈ ਸੱਚਾਈ ਅਸਲੀ ਏ ਤੇ ਗਲਤੀ ਗੈਰ ਹਕੀਕੀ ਏ। ਗਲਤੀ ਸੱਚਾਈ ਦੇ ਸਾਹਮਣੇ ਡਰਪੋਕ ਏ। ਇਲਾਹੀ ਸਾਇੰਸ ਇਹਦੇ ਤੇ ਜ਼ੋਰ ਦਿੰਦੀ ਏ ਭਈ ਵੇਲਾ ਇਹ ਸਭ ਕੁਝ ਸਾਬਤ ਕਰੇਗਾ। ਸੱਚਾਈ ਤੇ ਗਲਤੀ ਦੋਵੇਂ ਇਨਸਾਨ ਦੀ ਸੋਚ ਤੋਂ ਕਿਤੇ ਬਹੁਤੇ ਨੇੜੇ ਹੋਏ ਨੇ ਤੇ ਸੱਚਾਈ ਫੇਰ ਵੀ ਵਾਜ਼ਹਦਾਰ ਹੁੰਦੀ ਜਾਵੇਗੀ ਕਿਉਂ ਜੇ ਗਲਤੀ ਆਪਣੇ ਆਪ ਨੂੰ ਬਰਬਾਦ ਕਰਨ ਵਾਲੀ ਏ। ਇਹਨਾਂ ਝੂਠੇ ਅਕੀਦਿਆਂ ਦੇ ਖਿਲਾਫ ਭਈ ਗਲਤੀ ਓਨੀ ਹੀ ਅਸਲੀ ਏ ਜਿੰਨੀ ਸੱਚਾਈ ਏ, ਭਈ ਬਦੀ ਜੇ ਬਹੁਤੀ ਨਹੀਂ ਤੇ ਚੰਗਿਆਈ ਦੀ ਤਾਕਤ ਦੇ ਬਰਾਬਰ ਏ, ਤੇ ਇਹ ਭਈ ਮੁਖਾਲਫਤ ਓਨੀ ਹੀ ਆਮ ਏ ਜਿੰਨੀ ਹਮਾਂਗੀ ਏ। ਇੱਥੇ ਤੀਕਰ ਭਈ ਬਿਮਾਰੀ ਤੇ ਪਾਪ ਦੀ ਕੈਦ ਤੋਂ ਆਜ਼ਾਦੀ ਦੀ ਆਸ ਵੀ ਅਸਾਬੀ ਕੋਸ਼ਿਸ਼ਾਂ ਉੱਤੇ ਬਹੁਤ ਘੱਟ ਅਸਰ ਰੱਖਦੀ ਏ। ਜਦੋਂ ਅਸੀਂ ਗਲਤੀ ਤੋਂ ਬਹੁਤਾ ਹਯਾਤੀ ਦੀ ਸੱਚਾਈ ਉੱਤੇ ਭਰੋਸਾ ਕਰਦੇ ਹਾਂ, ਮਾਦੇ ਤੋਂ ਬਹੁਤਾ ਰੂਹ ਤੇ ਭਰੋਸਾ ਕਰਦੇ ਹਾਂ, ਮਰਨ ਤੋਂ ਬਹੁਤਾ ਜੀਣ ਉੱਤੇ ਭਰੋਸਾ ਕਰਦੇ ਹਾਂ, ਇਨਸਾਨ ਤੋਂ ਬਹੁਤਾ ਰੱਬ ਉੱਤੇ ਭਰੋਸਾ ਕਰਦੇ ਹਾਂ, ਤੇ ਕੋਈ ਮਾਦੀ ਮਫਰੂਜ਼ੇ ਸਾਨੂੰ ਬਿਮਾਰਾਂ ਨੂੰ ਸ਼ਿਫਾ ਦੇਣ ਤੇ ਗਲਤੀ ਨੂੰ ਤਬਾਹ ਕਰਨ ਤੋਂ ਨਹੀਂ ਰੋਕ ਸਕਦੇ। ਮਾਦੇ ਦੇ ਤੌਰ ਤੇ ਨਜ਼ਰਿਆਤੀ ਹਯਾਤੀ ਦੀ ਨਿਉ ਵਜੂਦੀਅਤ ਦੀ ਗਲਤ ਫਹਿਮੀ ਸਮਝੀ ਗਈ ਏ, ਯਾਨੀ ਇਨਸਾਨ ਦਾ ਉਹ ਰੂਹਾਨੀ ਤੇ ਇਲਾਹੀ ਅਸੂਲ ਜਿਹੜਾ ਇਨਸਾਨੀ ਸੋਚ ਉੱਤੇ ਨਾਜ਼ਲ ਹੁੰਦਾ ਏ ਤੇ ਉਹਨੂੰ ਉੱਥੇ ਲੈ ਜਾਂਦਾ ਏ ਜਿੱਥੇ ਛੋਟਾ ਬੱਚਾ ਸੀ। ਇੱਥੋਂ ਤੀਕਰ ਵੀ ਨਵੇਂ ਪੁਰਾਣੇ ਖਿਆਲ ਦੀ ਪੈਦਾਇਸ਼ ਉੱਤੇ ਹਸਤੀ ਦੇ ਰੂਹਾਨੀ ਫਹਿਮ ਤੇ ਉੱਥੋਂ ਤੀਕਰ ਜਿਹਨੂੰ ਹਯਾਤੀ ਵਿੱਚ ਸ਼ਾਮਲ ਕੀਤਾ ਗਿਆ ਹੋਵੇ। ਲਿਹਾਜ਼ਾ ਗਲਤੀ ਦੇ ਹਨੇਰੇ ਦਾ ਪਿੱਛਾ ਕਰਦਿਆਂ ਹੋਏ ਸਾਰੀ ਧਰਤੀ ਲੋਹ ਦੇ ਬਾਰੇ ਇਹਦੇ ਖਿਆਲਾਂ ਉੱਤੇ ਸੱਚਾਈ ਵੱਲੋਂ ਤਬਦੀਲ ਹੋਣਗੇ। ਤੁਸੀਂ ਜਾਣਦੇ ਹੋ ਕਿ ਜਦੋਂ ਪਹਿਲੀ ਸੱਚਾਈ ਇਹਦੇ ਮਗਰ ਟੁਰਨ ਵਾਲਿਆਂ ਦੀ ਵਫਾਦਾਰੀ ਤੇ ਘਾਟੇ ਦੇ ਪਾਰੋਂ ਫਤਹਮੰਦ ਹੁੰਦੀ ਏ। ਇਹ ਉਦੋਂ ਹੁੰਦੀ ਏ ਜਦੋਂ ਵੇਲੇ ਦਾ ਇhtਜਾਜ ਆਜ਼ਾਦੀ ਦਾ ਝੰਡਾ ਚੁੱਕ ਕੇ ਅੱਗੇ ਵੱਧਦਾ ਏ। ਦੁਨਿਆਵੀ ਕੂਵਤਾਂ ਲੜਨਗੀਆਂ ਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਵੀ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ, ਜਦੋਂ ਤੀਕਰ ਵੀ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਈਦ ਨਾ ਕਰੇ। ਪਰ ਸਾਇੰਸ ਛੁਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਏ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਏ, ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਹੈ। ਕੁਝ ਲੋਕੀ ਸੱਚਾਈ ਦੀ ਛੂਹਣ ਨੂੰ ਹੌਲੀ ਹੌਲੀ ਮੰਨਦੇ ਨੇ, ਕੁਝ ਲੋਕੀ ਬਗੈਰ ਕੋਸ਼ਿਸ਼ ਦੇ ਮੰਨਦੇ ਨੇ ਤੇ ਕੁਝ ਲੋਕੀ ਇਹ ਮੰਨਣ ਵਿੱਚ ਸ਼ਰਮਾਉਂਦੇ ਨੇ ਭਈ ਉਹਨਾਂ ਨੇ ਮੰਨ ਲਿਆ ਏ। ਪਰ ਜੇ ਇਹ ਨਾ ਮੰਨਿਆ ਜਾਵੇ ਤੇ ਬਦੀ ਆਪ ਹੀ ਚੰਗਿਆਈ ਦੇ ਖਿਲਾਫ ਘੁਮੰਡ ਕਰੇਗੀ। ਕ੍ਰਿਸਚਨ ਸਾਇੰਸਦਾਨ ਬੁਰਿਆਈ, ਬਿਮਾਰੀ ਤੇ ਮੌਤ ਨੂੰ ਮੁਕਾਉਣ ਵਾਲਿਆਂ ਦੀ ਫਹਿਰਿਸਤ ਵਿੱਚ ਸ਼ਾਮਲ ਏ ਤੇ ਉਹ ਆਪਣੇ ਕੁਝ ਨਾ ਹੋਣ ਤੇ ਰੱਬ ਜਾਂ ਚੰਗਿਆਈ ਦੇ ਕਾਦਰ ਹੋਣ ਨੂੰ ਸਮਝਣ ਨਾਲ ਇਹਨਾਂ ਉੱਤੇ ਕਾਬੂ ਪਾ ਸਕਦਾ ਏ। ਉਹਦੇ ਲਈ ਬਿਮਾਰੀ ਪਾਪ ਤੋਂ ਘੱਟ ਅਜ਼ਮਾਇਸ਼ ਨਹੀਂ ਏ। ਉਹ ਇਹਨਾਂ ਦੋਵਾਂ ਉੱਤੇ ਰੱਬ ਦੀ ਕੁਦਰਤ ਨੂੰ ਸਮਝਦਿਆਂ ਹੋਏ ਦੋਵਾਂ ਤੋਂ ਸ਼ਿਫਾ ਪਾਉਂਦਾ ਏ। ਕ੍ਰਿਸਚਨ ਸਾਇੰਸਦਾਨ ਇਹ ਜਾਣਦਾ ਏ ਵੀ ਉਹ ਗਲਤੀ ਵਾਲੇ ਅਕੀਦੇ ਨੇ ਜਿਨ੍ਹਾਂ ਦਾ ਸਤਿਆਨਾਸ਼ ਸੱਚਾਈ ਕਰ ਸਕਦੀ ਏ ਤੇ ਕਰੇਗੀ। ਸੱਚਾਈ ਹਮੇਸ਼ਾ ਫਤਹਮੰਦ ਰਹੀ ਏ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦੀ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਬਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ।
ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਣ ਦਾ ਇਹ ਫਰਜ਼ ਹੈ ਵੀ ਹਰ ਰੋਜ਼ ਜਾਰਹਾਨਾ ਜ਼ਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।